ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। ਪ੍ਰੋਗਰਾਮ ਨਜ਼ਰੀਆ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ ਜੀ। ਇਸ ਵੇਲੇ ਤੁਸੀਂ ਟਿਊਨ ਕੀਤਾ ਹੋਇਆ ਜੀ ਆਪਣੇ ਐਪ ਨੂੰ ਵੀ ਤੇ ਨਾਲ ਦੀ ਨਾਲ ਪੰਜਾਬੀ ਰੇਡੀਓ USA ਨੂੰ ਵੀ। ਤੇ ਮੈਂ ਇੱਧਰ ਟਿਊਨ ਕੀਤਾ ਚਰਨਜੀਤ ਜੋਗੀ ਨੂੰ। ਤੇ ਲਓ ਜੀ, ਮੈਂ ਬਹੁਤ ਖਿੱਚ ਕੇ ਰੱਖਿਆ ਜੀ ਰਮਨੀਕ ਕੌਰ ਨੂੰ। ਲੈ ਟਿਊਨ ਮੈਂ ਤੁਹਾਨੂੰ ਕੀਤਾ। ਅੱਛਾ, ਤੇ ਮੈਂ ਤਾਂ ਫਿਰ ਖਿੱਚ ਕੇ ਰੱਖਦਾ ਨਾ ਕੰਮ। ਅੱਛਾ, ਹਾਂ। ਕਦੀ ਪਿਆਰ ਨਾਲ ਵੀ ਰਹਿ ਲਿਆ ਕਰੋ। ਓ ਨਹੀਂ, ਪਿਆਰ ਨਾਲ ਰਹਿ ਲਿਆ ਕਰੋ। ਅਸੀਂ ਤਾਂ ਕੰਮ ਖਿੱਚ ਕੇ ਰੱਖੀਦਾ ਬਈ। ਕੰਮ ਤਾਂ ਖਿੱਚ ਕੇ ਵਾਕਈ ਰੱਖਣਾ ਚਾਹੀਦਾ, ਲੇਕਿਨ ਬੰਦਿਆਂ ਨੂੰ ਬਹੁਤਾ ਕੱਸਣ ਦੇ ਨਾਲ ਵੀ ਨਾ ਚੰਗਾ ਨਹੀਂ ਹੁੰਦਾ, ਅਗਲੇ ਹੱਥੋਂ ਨਿਕਲ ਜਾਂਦੇ ਆ। ਓ ਨਹੀਂ ਜੀ, ਕੋਈ ਨਹੀਂ ਹੱਥੋਂ ਨਿਕਲਦਾ। ਖੈਰ, ਤੁਹਾਡੇ ਸਮਾਂ ਨਾ ਹੱਥੋਂ ਨਿਕਲੇ, ਇਸ ਕਰਕੇ ਸਮੇਂ ਦੀ ਕਦਰ ਕਰਨੀ ਚਾਹੀਦੀ। ਤੇ ਤੁਹਾਨੂੰ ਪਤਾ ਕਿ ਤੁਹਾਡਾ ਆਪਣਾ ਚਰਨਜੀਤ ਜੋਗੀ ਵੀ ਬਿਲਕੁਲ ਸੇਮ ਟੂ ਸੇਮ ਡਿਟੋ ਸਮਾਂ ਹੀ ਆ। ਇਹਦੀ ਵੀ ਕਦਰ ਕਰਿਆ ਕਰੋ। ਅੱਛਾ, ਹਾਂ, ਇੱਧਰ ਨੂੰ ਕਰਿਓ ਬੂਬੀ। ਇਹ ਆ ਲਓ, ਕੀ ਲੈਣਾ ਮੇਰੀ ਬੁੱਬੀ ਤੋਂ? ਓਹੋ, ਮੈਂ ਤਾਂ ਵੇਖਦੀ ਸੀ ਘੜੀ ਘੱਟ ਘੜਿਆਲ ਜ਼ਿਆਦਾ ਲੱਗਦਾ, ਉਹ ਵੀ ਦਰਿਆ ਵਾਲਾ। ਅੱਛਾ, ਇਹ ਉਹ ਘੜਿਆਲ ਹੈ ਜਿਹੜਾ ਟਨ ਦਣੀ ਵੱਜਦਾ ਹੈ। ਤੇ ਜੇਕਰ ਇਹਦੀ ਤੁਸੀਂ ਹਾਕ ਆਵਾਜ਼ ਨਾ ਸੁਣੀ ਨਾ ਤਾਂ ਫਿਰ ਲੇਟ ਹੀ ਲੱਗ ਜਾਣਾ ਤੇਰੇ ਨਾਂ ਅੱਗੇ। ਅੱਛਾ, ਲੇਟ ਰਮਨੀਕ ਕੌਰ, ਬਹੁਤ ਚਿਰ ਦੀ ਤੁਹਾਡੀ ਤਮੰਨਾ ਨਾ। ਹਾਂਜੀ, ਤੇ ਲਓ ਫਿਲਹਾਲ ਆਪਾਂ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰ ਲਈਏ ਨਜ਼ਰੀਆ ਦਾ। ਲੋ ਜੀ, ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਤੇ ਜੋਗੀ ਜੀ, ਅੱਜ ਫਿਰ ਨਜ਼ਰੀਆ ਕਾਹਦੇ ਤੇ ਭਲਾ? ਲਓ ਜੀ, ਮੈਂ ਤਾਂ ਕੁਰਸੀ ਤੇ ਬੈਠ ਕੇ ਕਰੂੰਗਾ। ਤੁਸੀਂ ਦੇਖ ਲਓ, ਭਾਵੇਂ ਭੁੰਜੇ ਬਹਿ ਕੇ ਕਰਨਾ ਤਾਂ ਭੁੰਜੇ ਬਹਿ ਕੇ ਕਰ ਲਓ। ਓਫੋ, ਮੇਰੇ ਕਹਿਣ ਦਾ ਮਤਲਬ ਇਹ ਹੈ ਅੱਜ ਤੁਹਾਡੇ ਇਸ ਕੰਪਿਊਟਰ ਵਾਲੇ ਦਿਮਾਗ ਦੇ ਵਿੱਚ, ਜਿਹੜਾ ਕਿ ਚਾਚਾ ਚੌਧਰੀ ਦਾ ਦਿਮਾਗ ਕੰਪਿਊਟਰ ਨਾਲੋਂ ਵੀ ਤੇਜ਼ ਦੌੜ ਦੇ ਨਾਲੋਂ ਪ੍ਰੇਰਿਤ ਹੈ। ਜਿਹੜੀਆਂ ਤੁਸੀਂ ਨਿੱਕੇ ਹੁੰਦੇ ਕਾਮਿਕਸ ਪੜ੍ਹੀਆਂ ਸੀ, ਉਹਦੇ ਵਿੱਚ ਕਿਹੜਾ ਆਈਡੀਆ ਆਇਆ? ਲਓ ਜੀ, ਇਸ ਵੇਲੇ ਆਈਡੀਆ ਪਤਾ ਕੀ ਆਇਆ? ਨਿਆਣੇ ਨਾ ਨਿੱਕੇ ਨਿੱਕੇ, ਓਏ ਹੋਏ ਹੋਏ ਹੋਏ, ਨਿਆਣਿਆਂ ਨੇ ਘਰ ਰਹਿ ਕੇ ਨਾ ਘਰ ਚੱਕ ਲਿਆ ਸਿਰ ਦੇ ਉੱਪਰ। ਕੁਰਬਲ ਹੋਈ ਪਈ ਆ। ਹਰ ਰੋਜ਼ ਗਰਮੀ ਦੀਆਂ ਛੁੱਟੀਆਂ ਵਾਲਾ ਨਜ਼ਾਰਾ ਹੈ। ਮੈਂ ਕਹਾਂ ਜੀ ਪੁੱਛੋ ਨਾ, ਸਰਦੀਆਂ ਦੀਆਂ ਛੁੱਟੀਆਂ ਵੀ ਲੰਮੀਆਂ ਚੱਲ ਗਈਆਂ, ਗਰਮੀਆਂ ਦੀਆਂ ਵੀ ਚੱਲ ਗਈਆਂ। ਗੱਲ ਕੀ, ਹੁਣ ਤਾਂ ਉਹ ਇਹ ਵੀ ਭੁੱਲ ਗਏ ਕਿ ਊੜਾ ਊਠ ਹੁੰਦਾ। ਹੋਰ ਕੀ, ਹੋਰ ਨਿਆਣੇ ਨੇ ਨਕਲਾਂ ਮਾਰੀਆਂ ਸੀਗੀਆਂ। ਜਿਨ੍ਹਾਂ ਦੇ ਨਾ ਪੇਪਰ ਨਹੀਂ ਸੀ ਹੋਏ ਆਫਲਾਈਨ, ਉਹਨਾਂ ਨੇ ਮਾਰ ਲੀਆਂ ਨਕਲਾਂ। ਬੈਠੇ ਨੇ ਘਰ, ਦੂਜੇ ਵੀ ਵੇਖਦੇ ਨੇ, ਹਾਏ ਕਦ ਹੋਊਗਾ ਸਕੂਲ। ਬਸ ਜੀ, ਦੇਖਦੇ ਆ ਉਹ ਅਗਲੀ ਕਲਾਸ ਦੇ ਵਿੱਚ ਹੋ ਗਏ। ਠੀਕ ਆ। ਤੇ ਜਿਹੜੀਆਂ ਵਿਚਾਰੀਆਂ ਬੋਰਡ ਦੀਆਂ ਪ੍ਰੀਖਿਆਵਾਂ ਸੀਗੀਆਂ, ਉਹ ਹੁਣ ਜਵਾਕ ਉਡੀਕਦੇ ਆ ਕਿ ਸਾਡੇ ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਪੰਜਾਬੀ ਰੇਡੀਓ USA ਇਸ ਵੇਲੇ ਤੁਸੀਂ ਸੁਣ ਰਹੇ ਹੋ। ਤੇ ਜੀ ਅਸੀਂ ਗੱਲ ਕਰਨ ਲੱਗੇ ਆ ਇਸ ਵੇਲੇ ਸਕੂਲਾਂ ਦੀ ਜੀ। ਸਕੂਲਾਂ ਦੇ ਹਾਲਾਤ ਜਿਹੜੇ ਆ ਨਾ, ਉਹ ਉਦਾਂ ਦੇ ਉਦਾਂ ਹੀ ਆ। ਵਿਚਾਰੇ ਤੇਰੇ ਮੂੰਹ ਜਿਹੜੇ ਤਾਲੇ ਲਟਕਣ ਡਏ ਆ। ਪਹਿਲਾਂ ਮਾੜਾ ਜਿਹਾ ਖੋਲੇ, ਬੱਸਾਂ ਵਾਲੇ ਨਿਆਣੇ ਚਾਵਾਂ ਦੇ ਨਾਲ ਲੱਦ ਕੇ ਤੁਰੇ। 7-8 ਦਿਨੀ ਉਹਨਾਂ ਨੂੰ ਪਤਾ ਲੱਗਿਆ ਕਿ ਨਿਆਣੇ ਤਾਂ ਹੁਣ ਆਉਣ ਹੀ ਨਹੀਂ ਡਏ। ਉਹ ਕਹਿੰਦੇ, ਭਾਜੀ ਅਸੀਂ ਬੱਸ ਨਹੀਂ ਲਿਜਾ ਸਕਦੇ, ਤੁਸੀਂ ਆਪਣੇ ਨਿਆਣੇ ਨੂੰ ਜਿੱਦਾਂ ਮਰਜ਼ੀ ਲਿਜਾਓ। ਕਈਆਂ ਨੇ ਚਾਹ ਦੇ ਵਿੱਚ, ਮੇਰੇ ਵਰਗਿਆਂ ਨੇ ਇਹ ਕਹਿਤਾ ਕਿ ਪੇਪਰ ਸਾਡੇ ਸਕੂਲੇ ਹੀ ਪਾਉਣਗੇ ਨਿਆਣੇ। ਮੁੜ ਕੇ ਪਤਾ ਲੱਗਾ ਕਿ ਨਿਆਣਿਆਂ ਨੂੰ ਆਪ ਲਿਜਾਣਾ ਪਿਆ, ਮੋਢਿਆਂ ਤੇ ਚੱਕ ਕੇ। ਸਕੂਟਰਾਂ, ਮੋਟਰਸਾਈਕਲਾਂ, ਕਾਰਾਂ ਦੇ ਵਿੱਚ ਢੋਣੇ ਪਏ। ਠੀਕ ਹੈ ਜੀ, ਉੱਥੇ ਉਹਨਾਂ ਦੇ ਪੇਪਰ ਪਵਾਉਣੇ ਪਏ। ਚਲੋ ਖੈਰ, ਮਰਦੀ ਕੀ ਨਾ ਕਰਦੀ, ਮਰਦੀ ਨੇ ਅੱਖ ਚੱਬਿਆ, ਛੜੇ ਜੇਠ ਤੇ ਚਾਦਰ ਪਾ ਲਈ। ਉਹ ਵੀ ਕੀਤਾ। ਹਾਂ, ਤੇ ਸਾਰਾ ਕੁਝ ਕਰਾ ਕੇ ਲਓ ਜੀ, ਨਿਆਣਿਆਂ ਦੇ ਸਕੂਲਾਂ ਦੇ ਵਿੱਚ ਪੇਪਰ ਪਵਾਏ। ਨਿਆਣਿਆਂ ਨੂੰ ਜਿੱਦਾਂ ਕਿਦਾਂ ਅਗਲਿਆਂ ਨੇ ਵੀ ਤਰਸ ਦੇ ਆਧਾਰ ਤੇ ਚਾਹੇ ਕਹਿ ਲੋ, ਤੇ ਚਾਹੇ ਵੀ ਜਿੱਦਾਂ ਕੀ ਇਹਨਾਂ ਦੇ ਮੂੰਹ ਖਾਵੇ, ਅੱਖ ਸ਼ਰਮਾਵੇ ਦੇ ਤੌਰ ਤੇ, ਕਿਉਂਕਿ ਫੀਸਾਂ ਘਰੇ ਬੈਠਿਆਂ ਦੀਆਂ ਲਈਆਂ। ਨਾਲੇ ਇਹ ਵੀ ਤੇ ਕਹਿਣਾ ਨਾ 100% ਰਿਜ਼ਲਟ ਡਿਊਰਿੰਗ COVID-19। ਫਿਰ ਇਹ ਗੱਲ ਕਹਿ ਕੇ ਅਗਲੀ ਵਾਰੀ ਦੀਆਂ ਐਡਮਿਸ਼ਨਾਂ ਵੀ ਤੇ ਲੈਣੀਆਂ। ਹਾਂ, ਤੇ ਲਓ ਜੀ, ਫਿਰ ਐਡਮਿਸ਼ਨਾਂ ਦੁਬਾਰਾ ਫੇਰ ਹੋਈਆਂ। ਨਿਆਣੇ ਪਾਸ ਵੀ ਹੋ ਗਏ। CBSE ICSE ਬੋਰਡ ਦੇ ਸਕੂਲਾਂ ਦੇ ਕਈ ਬੋਰਡ ਦੇ ਪੇਪਰ ਜਿਹੜੇ ਆ, ਉਹ ਹਾਲੇ ਵੀ ਲਟਕ ਰਹੇ ਆ। ਉਹਨਾਂ ਬਾਰੇ ਅੱਜ ਅਸੀਂ ਗੱਲ ਕਰਾਂਗੇ।
ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਵਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਹਾਲੇ ਵੀ ਬਹੁਤ ਸਾਰੇ ਜਵਾਕ ਇਸ ਉਡੀਕ ਦੇ ਵਿੱਚ ਨੇ ਕਿ ਕਦੋਂ ਪੇਪਰ ਹੋਗੇ। ਜੋਗੀ ਜੀ ਜਦੋਂ ਪੇਪਰ ਨੇੜੇ ਆਉਂਦੇ ਨੇ ਨਾ, ਮੇਰੇ ਵਰਗੀ ਨੇ ਕੀ ਕਰਨਾ, ਸਾਰਾ ਸਾਲ ਨਾ ਮੋਬਾਈਲ ਨੂੰ ਚੰਬੜੇ ਰਹਿਣਾ, ਪਰ ਜਦੋਂ ਕਿਤੇ ਪੇਪਰ ਨੇੜੇ ਆਉਣੇ ਉਦੋਂ ਕਿਤਾਬਾਂ ਖੋਲ ਕੇ ਬਹਿ ਜਾਣਾ, ਫਿਰ ਸੋਚਣਾ ਹਾਏ ਆ ਵੀ ਰਹਿ ਗਿਆ, ਉਹ ਵੀ ਰਹਿ ਗਿਆ। ਪਰ ਮੈਂ ਸੋਚਦੀ ਵੀ ਉਹਨਾਂ ਜਵਾਕਾਂ ਦਾ ਕੀ ਜਿਨ੍ਹਾਂ ਵਿਚਾਰਿਆਂ ਨੇ ਜੁਮਾ ਪੜ੍ਹਾਈ ਤਾਂ ਕੀਤੀ, ਔਖੇ ਸੌਖੇ ਹੋ ਕੇ ਆਪਣਾ ਸਿਲੇਬਸ ਕੰਪਲੀਟ ਕੀਤਾ, ਫਿਰ ਪਤਾ ਲੱਗਾ ਕਿ ਪੇਪਰ ਤਾਂ ਅੱਗੇ ਹੋ ਗਏ ਨੇ, ਐਕਸਟੈਂਡ ਹੋ ਗਏ ਨੇ, ਫਿਰ ਵਿਚਾਰਿਆਂ ਨੂੰ ਬੜੀ ਪ੍ਰੋਬਲਮ, ਜਿਹੜਾ ਆਉਂਦਾ ਜਾਂਦਾ ਸੀ ਉਹ ਵੀ ਭੁੱਲ ਗਿਆ। ਬਿਲਕੁਲ ਜੀ। ਪੇਪਰ ਇਹ ਆਮ ਤੌਰ ਤੇ ਜੇਕਰ ਅਸੀਂ ਗੱਲ ਕਰੀਏ ICSE ਬੋਰਡ ਦੀ, ਤਾਂ ਉਹ ਪੇਪਰ ਜਿਹੜੇ ਆ ਉਹ ਲਗਭਗ ਫਰਵਰੀ ਦੇ ਵਿੱਚ ਹੋ ਜਾਂਦੇ ਆ ਜੀ, ਬਿਲਕੁਲ, ਜਾਂ ਹੱਦ ਮਾਰਚ ਅੱਧ ਦੇ ਵਿੱਚ। ਠੀਕ ਹੈ ਜੀ। CBSE ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੇਪਰ ਇਹ ਮਾਰਚ ਅਪ੍ਰੈਲ ਦੇ ਵਿੱਚ ਹੋ ਜਾਂਦੇ ਆ। ਠੀਕ ਹੈ ਜੀ। ਉਸ ਤੋਂ ਬਾਅਦ ਨਵੀਆਂ ਕਲਾਸਾਂ ਸ਼ੁਰੂ ਹੋ ਜਾਂਦੀਆਂ। ਮਾਰਚ ਦੇ ਵਿੱਚ ICSE ਬੋਰਡ ਦੀਆਂ ਤੇ ਅਪ੍ਰੈਲ ਦੇ ਵਿੱਚ ਜਿਹੜਾ CBSE ਦੀਆਂ ਤੇ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਇਹ ਕਲਾਸਾਂ ਸ਼ੁਰੂ ਕਰ ਲੈਂਦੇ ਆ ਅਗਲੇ ਸੈਸ਼ਨ ਦੀਆਂ। ਬਿਲਕੁਲ। ਪਰ ਇਹਨਾਂ ਦੇ ਉਹਨਾਂ ਦਿਨਾਂ ਦੇ ਵਿੱਚ ਪੇਪਰ ਅਨਾਉਂਸ ਕੀਤੇ ਸੀ, ਪਰ COVID-19 ਦੇ ਕੇਸ ਵਧਣ ਲੱਗ ਪਏ। ਹੁਣ ਜੇਕਰ ਅਸੀਂ ਪਿਛਲੇ 24 ਘੰਟੇ ਦੀ ਗੱਲ ਕਰੀਏ ਤਾਂ 1,80,000 ਤੋਂ ਵੀ ਵਧੇਰੇ ਮਰੀਜ਼ਾਂ ਦਾ ਸਾਹਮਣੇ ਆਉਣਾ, ਤੇ ਫਿਰ ਇੱਥੇ ਇਹ ਗੱਲ ਜਾਇਜ਼ ਸੀ ਕਿ ਇਹ ਪੇਪਰ ਜਿਹੜੇ ਲੇਟ ਕਰ ਦਿੱਤੇ ਜਾਣ। ਲੇਟ ਕੀਤੇ ਪੇਪਰਾਂ ਨੂੰ ਲੈ ਕੇ ਹੁਣ ਸਰਕਾਰਾਂ ਵੀ ਤੰਗ ਪਰੇਸ਼ਾਨ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਜੀ, ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਨੀਆਂ ਨੇ ਅੱਜ ਤੁਹਾਡੇ ਨਾਲ। ਦੇਖੋ, ਗੱਲ ਕਰ ਰਹੇ ਹਾਂ ਅਸੀਂ ਸਕੂਲਾਂ ਦੀ ਜੀ। ਮਾਪੇ ਕਹਿੰਦੇ ਨੇ ਕਿ ਜੋ ਮਰਜ਼ੀ ਹੋਵੇ ਤੁਹਾਡਾ ਫੈਸਲਾ ਸਰਕਾਰ ਦਾ, ਸਾਨੂੰ ਸਕੂਲ ਖੁੱਲਣੇ ਚਾਹੀਦੇ। ਬਿਲਕੁਲ ਜੀ। ਤੁਸੀਂ ਠੇਕੇ ਖੋਲ ਸਕਦੇ ਆ, ਤੁਸੀਂ ਬੱਸਾਂ ਦੇ ਵਿੱਚ ਤੁੰਨ ਕੇ ਸਵਾਰੀਆਂ ਲਿਜਾ ਸਕਦੇ ਹੋ, ਤੁਸੀਂ ਰੈਲੀਆਂ ਕਰ ਸਕਦੇ ਹੋ, ਤੇ ਸਾਡੇ ਜਵਾਕ ਘਰੇ ਬੈਠ ਕੇ ਕਿਉਂ ਆਪਣਾ ਸਾਲ ਜ਼ਾਇਆ ਕਰਨ। ਨਾਲੇ ਉੱਪਰੋਂ ਤੁਸੀਂ ਫੀਸਾਂ ਵੀ ਤੇ ਲਈਆਂ, ਇਹ ਨਾ ਕਹੋ ਵੀ ਤੁਸੀਂ ਫੀਸਾਂ ਨਹੀਂ ਲਈਆਂ। ਹਾਂ, ਫੀਸਾਂ ਤੁਸੀਂ ਲਈ ਜਾ ਰਹੇ ਹੋ, ਬੱਚੇ ਘਰੇ ਮਾਂ-ਬਾਪ ਦੇ ਗਲ ਦੇ ਵਿੱਚ ਅੰਗੂਠਾ ਦੇ ਰਹੇ ਆ, ਤੰਗ ਕਰ ਰਹੇ ਆ, ਔਰ ਹੁਣ ਮਾਪੇ ਜਿਹੜੇ ਆ ਉਹ ਸੜਕਾਂ ਤੇ ਆਉਣ ਨੂੰ ਤਿਆਰ ਹੈ। ਹਾਂ, ਸਭ ਤੋਂ ਵੱਡੀ ਗੱਲ ਇਹ ਜੋਗੀ ਜੀ ਕਿ ਕਿਸੇ ਵੀ ਮਾਂ ਨੂੰ ਪੁੱਛ ਲੋ, ਉਹ ਇੰਨੀ ਕੁ ਜ਼ਿਆਦਾ ਇਸ ਵੇਲੇ ਦੁਖੀ ਹੋਈ ਪਈ ਨਾ ਆਪਣੇ ਬੱਚਿਆਂ ਤੋਂ। ਚੰਗੇ ਭਲੇ ਬਹੁਤ ਇੰਟੈਲੀਜੈਂਟ ਬੱਚੇ ਵੀ ਮੈਂ ਨਲਾਇਕ ਹੁੰਦੇ ਦੇਖੇ ਇਸ ਟਾਈਮ 'ਚ। ਦੇਖੋ, ਸਭ ਤੋਂ ਵੱਡੀ ਗੱਲ ਇਸ COVID-19 ਦੇ ਦੌਰ ਦੇ ਵਿੱਚ ਜਿੱਥੇ ਸਕੂਲ ਜਿਹੜੇ ਪ੍ਰਾਈਵੇਟ ਆ ਉਹਨਾਂ ਨੂੰ ਤਾਲੇ ਲੱਗ ਗਏ। ਠੀਕ ਹੈ, ਜਦ ਬਾਕੀ ਚੀਜ਼ਾਂ ਸਾਰੀਆਂ ਖੁੱਲੀਆਂ ਨੇ, ਸਕੂਲਾਂ ਨੂੰ ਲੱਗੇ ਹੋਏ ਤਾਲੇ ਬਹੁਤ ਸਾਰੇ ਸਵਾਲ ਪੈਦਾ ਕਰਦੇ ਨੇ, ਔਰ ਇਹਦੇ ਵਿੱਚ ਇੱਕ ਬਹੁਤ ਵੱਡਾ ਫਾਇਦਾ ਸਰਕਾਰ ਦਾ ਵੀ ਹੋਇਆ। ਕੀ ਭਲਾ? ਉਹ ਦੱਸਦੇ ਆ ਆਣ ਕੇ ਇਸ ਗੀਤ ਤੋਂ ਬਾਅਦ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਵਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ, ਇਹ ਗੱਲ ਮੈਂ ਨਹੀਂ ਕਹਿੰਦੀ, ਵਿਰੋਧੀ ਧਿਰ ਕਹਿੰਦੀ ਹੈ, ਉਹ ਨਹੀਂ ਫੜਿਆ ਜਾਵੇ। ਕੀ ਕਹਿੰਦੀ ਆ? ਉਹੀ ਕਿ ਸਰਕਾਰ ਨੂੰ ਹੀ ਫਾਇਦਾ ਹੋਇਆ ਸਕੂਲ ਬੰਦ ਕਰਕੇ। ਲੈ ਦੱਸ ਭਲਾ, ਸਰਕਾਰ ਨੂੰ ਕਾਹਦਾ ਫਾਇਦਾ ਹੋ ਗਿਆ? ਅਗਲੇ ਕਹਿੰਦੇ ਕਿ ਦੇ ਕਰੋਨਾ ਪੜ੍ਹ ਲਿਖ ਗਿਆ, ਹਾਂ ਹੈ ਨਾ, ਬਿਲਕੁਲ ਇਸੇ ਕਰਕੇ ਤੇ ਸਕੂਲ ਬੰਦ ਕੀਤੇ ਹੋਏ, ਉਹਨੂੰ ਟੱਲੀ ਕਰਦੇ ਆ ਨਸ਼ੇ ਦੇ ਨਾਲ। ਦੇਖੋ, ਗੱਲ ਹੈਗੀ ਇਦਾਂ, ਸਰਕਾਰ ਜਿਹੜੀ ਆ ਨਾ, ਸਮਝ ਨਹੀਂ ਆਉਂਦੀ ਕਿਉਂ ਆਪਣੇ ਆਪ ਦੇ ਵਿੱਚ ਕਈ ਵਾਰ ਹਾਸੋਹੀਣੇ ਬਿਆਨ ਦਿੰਦੀ ਹੈ ਜੀ। ਬਿਲਕੁਲ। ਇੱਕ ਪਾਸੇ ਤਾਂ ਇਹਨਾਂ ਨੇ ਕਹਿਤਾ ਕਿ 30 ਅਪ੍ਰੈਲ ਤੱਕ ਸਕੂਲ ਕਰ ਦਿਓ ਟੋਟਲੀ ਬੰਦ, ਦੂਸਰੇ ਪਾਸੇ ਅਧਿਆਪਕਾਂ ਨੂੰ ਕਹਿਤਾ ਕਿ 30 ਅਪ੍ਰੈਲ ਤੱਕ ਦਾਖਲੇ ਕਰ ਦਿਓ ਫੁੱਲ, ਘਰੋਂ ਘਰੀ ਜਾਓ। ਦੇਖੋ, ਘਰੋਂ ਘਰੀ ਜਦੋਂ ਉਹ ਜਾਣਗੇ ਅਧਿਆਪਕ, ਜਾ ਕੇ ਉਹਨਾਂ ਦੀ ਸੋਸ਼ਲ ਡਿਸਟੈਂਸਿੰਗ ਕਿੱਥੇ ਰਹਿ ਗਈ, ਉਹਨਾਂ ਦੀ ਸੈਨੀਟਾਈਜੇਸ਼ਨ ਮੁਹਿੰਮ ਕਿੱਥੇ ਰਹਿ ਗਈ? ਮੈਂ ਇੱਥੇ ਤੁਹਾਨੂੰ ਥੋੜਾ ਜਿਹਾ ਟੋਕਣਾ ਚਾਹੂੰਗੀ ਜੋਗੀ ਜੀ। ਸਭ ਤੋਂ ਵੱਡੀ ਗੱਲ ਜੋ ਜ਼ਿਹਨ ਦੇ ਵਿੱਚ ਆਉਂਦੀ ਹੈ, ਮੁੰਬਈ ਦੇ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਸਲਮ ਹੈ। ਠੀਕ ਹੈ, ਉਹ 10 ਬਾਏ 10 ਦੇ ਵੀ ਨਹੀਂ ਰੂਮ ਹੁੰਦੇ ਜਿਹਦੇ ਵਿੱਚ 5-5 ਜਾਣੇ ਰਹਿੰਦੇ ਆ। ਉੱਥੇ ਜੇ ਕੋਈ ਆ ਜਾਵੇ, ਕੋਈ ਮਿਲਣ ਗਿਲਣ ਵਾਲਾ, ਤੇ ਕਿੱਥੇ ਰਹਿ ਗਈ ਸੋਸ਼ਲ ਡਿਸਟੈਂਸਿੰਗ? ਆ ਹੁਣ ਨੇਤਾਵਾਂ ਨੇ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨਾ ਹੈ, ਇਹਨਾਂ ਨੇ ਪੀੜੀਆਂ ਬਸਤੀਆਂ 'ਚ ਵੀ ਜਾਣਾ ਹੈ ਜਿੱਥੋਂ ਜਾ ਕੇ ਇਹਨਾਂ ਨੂੰ ਵੋਟਾਂ ਮਿਲਣੀਆਂ। ਬਿਲਕੁਲ ਜੀ। ਕਿੱਥੇ ਹੋ ਸੋਸ਼ਲ ਡਿਸਟੈਂਸਿੰਗ? ਗੱਲ ਇਹ ਹੈ ਕਿ ਸਰਕਾਰ ਦੀਆਂ ਰੈਲੀਆਂ ਦੇ ਵਿੱਚ ਸਰਕਾਰ ਜਦੋਂ ਆਪ ਭੀੜਾਂ ਪਾਉਂਦੀ ਹੈ, ਉਸ ਵੇਲੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਨਹੀਂ ਰੱਖਿਆ ਜਾਂਦਾ, ਮਾਸਕਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ। ਇੱਕ ਗੱਲ ਹੋਰ ਜੋਗੀ ਜੀ, ਬੱਸਾਂ ਦਾ ਕਿਰਾਇਆ ਕਰਤਾ ਔਰਤਾਂ ਦੇ ਲਈ ਫ੍ਰੀ। ਬੱਸਾਂ ਦੇ ਵਿੱਚ ਰਸ਼ ਦੇਖੋ। ਹਾਂ, ਬੱਸਾਂ ਦੇ ਵਿੱਚ ਉੱਤੇ ਰਸ਼ ਇੰਨਾ, ਬੁੜੀਆਂ ਬੱਸਾਂ ਦੇ ਵਿੱਚ ਚੜ੍ਹਨ ਦੇ ਲਈ ਚੁੰਨੀਆਂ ਪੜਵਾਉਣ ਡਈਆਂ।
ਪੰਜਾਬੀ ਰੇਡੀਓ USA ਤੇ ਇਸ ਵੇਲੇ ਤੁਸੀਂ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਇਸ ਵੇਲੇ ਗੱਲ ਕਰ ਰਹੇ ਹਾਂ ਕਿ ਮਾਪੇ ਕਹਿੰਦੇ ਆ ਕਿ ਹੁਣ ਸਾਡੇ ਸਕੂਲ ਖੋਲ ਦਿਓ, ਉਹ ਨਾ ਅਸੀਂ ਸੜਕਾਂ ਤੇ ਆਵਾਂਗੇ ਨਹੀਂ ਤਾਂ ਇੰਤਹਾਨ ਹੋ ਗਈ ਹੈ, ਹੱਦ ਹੋ ਚੁੱਕੀ ਹੈ। ਬਿਲਕੁਲ, ਕਹਿੰਦੇ ਤੁਸੀਂ ਸਾਡੇ ਕੋਲ ਘਰ ਬੈਠੇ ਬੱਚਿਆਂ ਦੇ ਕੋਲੋਂ ਫੀਸਾਂ ਲੈ ਰਹੇ ਹੋ, ਠੀਕ ਹੈ ਨਾ, ਭਾਵੇਂ ਉਹਨੂੰ ਟਿਊਸ਼ਨ ਫੀਸ ਦੇ ਨਾਂ ਤੇ ਲੈ ਰਹੇ ਹੋ, ਜਦ ਬੱਚਾ ਘਰ ਬੈਠਾ ਹੈ, ਠੀਕ ਹੈ। ਆਨਲਾਈਨ ਕਾਹਦੀਆਂ ਪੜਾਈਆਂ, ਬੱਚੇ ਪੜ ਵੀ ਨਹੀਂ ਰਹੇ ਚੱਜ ਨਾਲ, ਆਨਲਾਈਨ ਨੂੰ ਸੀਰੀਅਸ ਨਹੀਂ ਲੈ ਰਹੇ। ਬਿਲਕੁਲ, ਆਨਲਾਈਨ ਦੇਖੋ ਬੱਚੇ ਮੋਬਾਈਲ, ਜਿਹੜੇ ਇੱਕ ਮੋਬਾਈਲ ਦਾ ਖਰਚਾ, ਜੇਕਰ ਕਿਸੇ ਦੇ 2-3 ਬੱਚੇ ਹੈਗੇ ਆ, ਉਹ 3-3 ਫੋਨ ਕਿੱਥੋਂ ਲੈ ਕੇ ਦਵੇ, ਉੱਤੋਂ ਇੰਟਰਨੈਟ ਦਾ ਖਰਚਾ, ਮੋਬਾਈਲ ਦਾ ਖਰਚਾ, ਇਹ ਜਿਹੜੇ ਇੰਨੇ ਖਰਚੇ ਜ਼ਿਆਦਾ ਮਾਂ-ਬਾਪ ਦੇ ਸਿਰ ਤੇ ਬੱਚੇ ਜੌਬਾਂ ਚਲੀਆਂ ਗਈਆਂ। ਪ੍ਰਾਈਵੇਟ ਵਾਲੇ ਉਹਨਾਂ ਨੂੰ ਆਪਣੇ ਥੜੇ ਤੇ ਨਹੀਂ ਚੜਨ ਦਿੰਦੇ। ਸਰਕਾਰ ਤਾਂ ਕਹਿੰਦੀ ਸੀ ਕਿ ਪ੍ਰਾਈਵੇਟ ਵਾਲੇ ਵੀ ਉਹਨਾਂ ਨੂੰ ਤਨਖਾਹ ਦੇਣਗੇ, ਪਰ ਪ੍ਰਾਈਵੇਟ ਵਾਲੇ ਨੇ ਬਾਤ ਨਹੀਂ ਪੁੱਛੀ। ਕਿਸੇ ਨੇ 10 ਕਿਲੋ ਚੌਲ ਤਾਂ ਕੀ ਕਿਸੇ ਨੂੰ ਦੇਣੇ ਸੀਗੇ। ਅੱਛਾ, ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਫੀਸਾਂ ਪੂਰੀਆਂ ਲਈਆਂ, ਉੱਤੋਂ ਨਵੇਂ ਸੈਸ਼ਨ 'ਚ ਐਡਮਿਸ਼ਨ ਦੇ ਨਾਂ ਤੇ ਪਹਿਲੇ ਪੈਸੇ ਵੀ ਕਢਾਏ। ਮੈਂ ਤੁਹਾਨੂੰ ਦੱਸਦੀ ਹਾਂ, ਜਲੰਧਰ ਦੇ ਵਿੱਚ ਬਹੁਤ ਸਾਰੇ ਸਕੂਲ ਇਹੋ ਜਿਹੇ ਨੇ ਜਿੱਥੇ ਬੱਚਿਆਂ ਦੇ ਜੇ पेपर लेने ना, शीट भी लेने गए मापे, उन्होंने कहा पहले ना आप वो ड्यूज क्लियर कर दीजिए। बिल्कुल, और सब तो पहला ये कहा जाता है कि जेकर तुसी अपने बच्चे दा रिजल्ट लेना है तां पहला जड़ियां फीसां वो क्लियर। ਲਓ ਜੀ, ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਇਸ ਵੇਲੇ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ। ਤੇ ਹੁਣ ਇਸ ਵੇਲੇ ਬੱਚੇ ਜਿਹੜੇ ਆ ਉਹ ਵਿਚਾਰੇ ਸੱਚੀ ਮੁੱਚੀ ਨਠੱਲੇ ਜੇ ਹੋ ਗਏ ਆ ਜੀ। ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਹੈ ਕਿ ਹੁਣ ਅਸੀਂ ਕਹੀਏ ਕੀ, ਠੀਕ ਹੈ ਜੀ। ਹੁਣ ਕੱਕਾ ਕਾਂ ਕਹੀਏ ਕਿ ਕੱਕਾ ਕਰੋਨਾ ਕਹੀਏ, ਸਹੀ ਹੈ, ਠੀਕ ਹੈ। ਔਰ ਸਕੂਲ ਕਾਲਜ ਬੰਦ ਨੇ, ਅਧਿਆਪਕ ਜਿਹੜੇ ਨੇ, ਜਿਹੜੇ ਇਹਨਾਂ ਨੇ ਰੱਖੇ ਸੀ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ, ਉਹ ਬੇਰੁਜ਼ਗਾਰ ਹੋ ਗਏ ਨੇ। ਸਭ ਤੋਂ ਵੱਡੀ ਗੱਲ, ਇਹਨਾਂ ਨੇ ਫੀਸਾਂ ਤੇ ਮਾਪਿਓ ਕੋਲ ਲੈ ਲਈਆਂ, ਲੇਕਿਨ ਬਹੁਤ ਸਾਰੇ ਪ੍ਰਾਈਵੇਟ ਸਕੂਲ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣੇ ਟੀਚਰਾਂ ਨੂੰ ਤਨਖਾਹਾਂ ਤੱਕ ਨਹੀਂ ਦਿੱਤੀਆਂ। ਟੀਚਰ ਰੋਣ ਡਏ ਆ, ਠੀਕ ਹੈ ਜੀ। ਰੋਂਦੇ ਹੋਏ ਟੀਚਰ ਜੇਕਰ ਹੁਣ ਟੈਂਕੀਆਂ ਤੇ ਨਾ ਚੜਨ, ਜੇਕਰ ਹੁਣ ਸਰਕਾਰ ਵੀ ਉਹਨਾਂ ਨੂੰ ਪੱਕਾ ਨਾ ਕਰੇ ਤੇ ਦੂਸਰੇ ਪ੍ਰਾਈਵੇਟ ਵਾਲੇ ਵੀ ਉਹਨਾਂ ਦਾ ਸ਼ੋਸ਼ਣ ਕਰਨ, MBA ਪੜ੍ਹੇ ਜਿਹੜੇ ਆ, MA ਜਿਹਨਾਂ ਨੇ ਕੀਤੀ ਹੈ, MEd ਜਿਹਨਾਂ ਨੇ ਕੀਤੀ ਹੋਈ ਹੈ, ਉਹ ਜਿਹੜੇ ਨੇ ਉਹ ਵਿਚਾਰੇ 5-5, 7-7 ਹਜ਼ਾਰ ਦੇ ਉੱਪਰ ਧੱਕੇ ਖਾ ਰਹੇ ਨੇ, ਦਿਹਾੜੀਆਂ ਕਰ ਰਹੇ ਨੇ। ਔਰ ਇਹ ਜਿਹੜੇ ਹਾਲਾਤ ਬਣ ਗਏ ਨੇ ਇਸ ਕਰੋਨਾ ਦੇ ਦੌਰਾਨ, ਇਹਨਾਂ ਜਿਹੜੇ ਕਿ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲਿਆਂ ਦੇ, ਜਿਹੜੇ ਕਹਿੰਦੇ ਨੇ ਕਿ ਸਾਡੇ ਭਵਿੱਖ ਦੇ ਨਿਰਮਾਤਾ ਨੇ, ਠੀਕ ਹੈ ਨਾ, ਇਹ ਉਹਨਾਂ ਦੇ ਹਾਲਾਤ ਜੇਕਰ ਇਹੋ ਜਿਹੇ ਨੇ ਤਾਂ ਸਾਡੇ ਬੱਚਿਆਂ ਦੇ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਖਰਾਬ ਹੋਣਗੇ, ਕਿਉਂਕਿ ਪੜ੍ਹਾਈ ਦੇ ਨਾਲੋਂ ਟੁੱਟ ਕੇ ਉਹ ਕਦੇ ਵੀ ਦੇਸ਼ ਦੀ ਮੁੱਖ ਧਾਰਾ ਦੇ ਨਾਲ ਜੁੜ ਨਹੀਂ ਸਕਦੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਗੱਲ ਕਰ ਰਹੇ ਹਾਂ ਅਸੀਂ ਕਿ ਸਕੂਲ ਬੰਦ ਤੇ ਮਾਪੇ ਪਰੇਸ਼ਾਨ ਹੋਏ ਬੈਠੇ ਬਹੁਤ ਜ਼ਿਆਦਾ। ਜੇਕਰ ਗੱਲ ਕਰੀਏ ਅਸੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ, ਠੀਕ ਹੈ ਨਾ, ਉਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ ਜਿਹੜੇ CBSE ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਨੇ ਉਹ ਬੰਦ ਕਰ ਦਿਓ ਜੀ, ਉਹ ਨਾ ਲਾਓ, ਹੁਣ ਪ੍ਰਮੋਟ ਉਦਾਂ ਹੀ ਕਰ ਦਿਓ ਜਿੱਦਾਂ ਪਹਿਲਾਂ ਕੀਤਾ। ਹਾਂ, ਕਿਉਂਕਿ ਉਹ ਕਹਿੰਦੇ ਕਿ ਇਸ ਵੇਲੇ ਹਾਲਾਤ ਪੇਪਰ ਲੈਣ ਵਾਲੇ ਹੈ ਨੇ, ਲੱਖਾਂ ਦੀ ਤਾਦਾਦ ਵਿੱਚ ਬੱਚਿਆਂ ਨੇ 10ਵੀਂ ਦੇ ਪੇਪਰ ਦੇਣੇ ਨੇ ਜੀ, ਬਿਲਕੁਲ, ਠੀਕ ਹੈ ਨਾ, ਤੇ ਲੱਖਾਂ ਦੀ ਤਾਦਾਦ ਵਿੱਚ ਹੀ +2 ਵਾਲੇ ਵੀ ਹੋਣਗੇ, ਬਿਲਕੁਲ, ਠੀਕ ਹੈ ਨਾ। ਉਹ ਕਹਿੰਦੇ ਨੇ ਕਿ ਜੇਕਰ ਲੱਖਾਂ ਦੀ ਤਾਦਾਦ ਵਿੱਚ ਬੱਚੇ ਬੈਠਣਗੇ, ਅਧਿਆਪਕ ਡਿਊਟੀਆਂ ਦੇਣਗੇ, ਹੋਰ ਅਮਲਾ ਫੈਲਾ ਹੋਊਗਾ ਤਾਂ ਕੀ ਕਰੋਨਾ ਨਹੀਂ ਵਧੂਗਾ? ਸਭ ਤੋਂ ਵੱਡੀ ਗੱਲ ਇਹੀ ਹੈ ਕਿ ਉਹਨੂੰ ਰੋਕਣ ਦੇ ਲਈ ਪ੍ਰਮੋਟ ਹੀ ਕਰ ਦੋ, ਮੈਂ ਤੇ ਕਹਿੰਨੀ ਆ। ਦੇਖੋ, ਇਹ ਉਹਨਾਂ ਨੇ ਵੀ ਕਿਹਾ, ਔਰ ਉਧਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਵੀ ਉਹਨਾਂ ਦੀ ਸੁਰ ਦੇ ਵਿੱਚ ਸੁਰ ਮਿਲਾਈ ਆ ਕਿ ਹਾਂ ਇਦਾਂ ਹੋ ਵੀ ਜਾਣਾ ਚਾਹੀਦਾ ਹੈ, ਇਹਦੇ ਵਿੱਚ ਕੋਈ ਹਰਜ਼ ਵੀ ਨਹੀਂ, ਪਰ ਇੰਨੀ ਗੱਲ ਹੈ ਫਿਲਹਾਲ ਇਹ ਪੇਪਰ ਟਾਲ ਦੇਣੇ ਚਾਹੀਦੇ ਹੈ। ਜਦੋਂ ਗੱਲ ਟਾਲਣ ਦੀ ਚੱਲਦੀ ਹੈ, ਬੱਚਿਆਂ ਦਾ ਇੱਕ ਤੇ ਚਾਅ ਦੇ ਨਾਲ ਸਾਹ ਜਿਹੜਾ ਉਛਲਦਾ ਹੈ, ਦੂਸਰੇ ਪਾਸੇ ਉਹਨਾਂ ਦੇ ਦਿਲ ਨੂੰ ਗੋਤਾ ਵੀ ਪੈਂਦਾ ਹੈ ਕਿ ਕੱਲ ਨੂੰ ਜੇਕਰ ਪੇਪਰ ਲੈਣ ਦੀ ਐਨ ਖੜੇ ਪੈਰ ਵਿੱਚ ਜਦੋਂ ਨੋਟਬੰਦੀ ਹੋਈ ਸੀ, ਉਦਾਂ ਕਿਤੇ ਅਨਾਉਂਸਮੈਂਟ ਹੋ ਗਈ। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ, ਇਹਦੇ ਵਿੱਚ ਅਸੀਂ ਐਵਰੇਜ ਬੱਚੇ ਔਰ ਨਲਾਇਕ ਬੱਚਿਆਂ ਨੂੰ ਬਿਲਕੁਲ ਨਾ ਭੁੱਲੀਏ। ਨਲਾਇਕ ਵੈਸੇ ਕੋਈ ਵੀ ਨਹੀਂ ਹੁੰਦਾ ਮੇਰੇ ਮੁਤਾਬਕ। ਨਹੀਂ, ਮੇਰੇ ਮੁਤਾਬਕ ਤਾਂ ਹੁੰਦੇ ਆ। ਅੱਛਾ, ਕਿੱਦਾਂ ਦੇ ਹੁੰਦੇ ਆ? ਤੇਰੇ ਵਰਗੇ ਹੁੰਦੇ, ਹੋਰ ਕਿੱਦਾਂ? ਲਓ ਜੀ, ਉਹੀ ਮੈਂ ਕਹਿੰਨੀ ਆ, ਜਿਹੜੇ ਮੇਰੇ ਵਰਗੇ ਬੱਚੇ ਨੇ ਨਾ, ਜਿਹੜੇ ਪੜ੍ਹਾਈ ਤੋਂ ਵਾਕਈ ਜੀ ਚਰਾਉਂਦੇ ਨੇ, ਜਿਹੜੇ ਹੁਣ ਲੱਗ ਹੀ ਮੋਬਾਈਲਾਂ ਤੇ ਗਏ ਨੇ, ਜਿਨ੍ਹਾਂ ਦਾ ਦਿਲ ਕਰਦਾ ਹੈ ਕਿ ਪੜ੍ਹਾਈ ਤਾਂ ਹੋਵੇ ਹੀ ਨਾ, ਉਹ ਕਰੋਨਾ ਤੋਂ ਬੜੇ ਜ਼ਿਆਦਾ ਖੁਸ਼ ਨੇ, ਕਰੋਨਾ ਦਾ ਰੱਜ ਕੇ ਧੰਨਵਾਦ ਕਰਦੇ ਨੇ। ਸਾਰਾ ਦਿਨ ਖੇਡਾਂ, ਸਾਰਾ ਦਿਨ TV, ਉੱਪਰੋਂ IPL,
ਮੈਂ ਕਿਹਾ ਜੀ ਕਈ ਨਿਆਣੇ ਤਾਂ ਐਡੇ ਸਿਆਣੇ ਨੇ ਨਾ, ਉਹ ਮਾਂ-ਬਾਪ ਦੇ ਹੱਥਾਂ ਦੇ ਵਿੱਚੋਂ ਖੋ ਖੋ ਕੇ ਥਾਲੀਆਂ ਵੀ ਆਪ ਧੋਂਦੇ। ਕਾਰਨ ਇਹ ਹੈ ਕਿ ਥਾਲੀ ਕਿਤੇ ਖੜਕ ਨਾ ਜਾਵੇ, ਕਿਉਂਕਿ ਥਾਲੀ ਖੜਕ ਗਈ ਕਰੋਨਾ ਦੌੜ ਜੂ। ਤਾਂ ਪਹਿਲਾਂ ਦੌੜਿਆ ਸੀ। ਹਾਂ, ਸੋ ਇਸ ਕਰਕੇ ਗੱਲ ਇਹ ਆ ਕਿ ਨਿਆਣੇ ਘਰਾਂ ਦੇ ਵਿੱਚ ਰਹਿ ਕੇ ਮਾਪਿਆਂ ਦੇ ਉੱਪਰ ਬਣਦੇ ਜਾ ਰਹੇ ਨੇ ਬੋਝ ਵੀ ਬਣਦੇ ਜਾ ਰਹੇ ਨੇ, ਔਰ ਉਹ ਭਾਵੇਂ ਖੁਸ਼ ਹੋ ਰਹੇ ਹੋਣ ਕਿ ਸਾਨੂੰ ਏਦਾਂ ਹੀ ਪ੍ਰਮੋਟ ਕੀਤਾ ਜਾ ਰਿਹਾ। ਦੇਖੋ ਪ੍ਰਮੋਸ਼ਨ ਹੋ ਜਾਣੀ ਹੈ, ਪਰ ਇਹੀ ਬੱਚਿਆਂ ਦੇ ਜੇ ਕਿਤੇ ਪੇਪਰ ਹੁੰਦੇ ਨਾ, ਕਿਸੇ ਦੀ ਕੰਪਾਰਟਮੈਂਟ ਆਉਣੀ ਸੀ, ਕੋਈ ਫੇਲ ਹੋਣਾ ਸੀ, ਕਿਸੇ ਦੇ 40-50 ਦੇ ਕਰੀਬ ਪਰਸੈਂਟੇਜ ਆਉਣੀ ਸੀ। ਹੁਣ ਕੁਛ ਵੀ ਨਹੀਂ ਪਤਾ, ਉਦਾਂ ਹੀ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ। ਇਹਦੇ ਨਾਲ ਵੀ ਅਲਟੀਮੇਟਲੀ ਨੁਕਸਾਨ ਬੱਚਿਆਂ ਦਾ ਹੀ ਹੈ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਜੀ। ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਤੁਹਾਡੇ ਨਾਲ ਕਿ ਇਸ ਵੇਲੇ ਕਰੋਨਾ ਦੇ ਕਰਕੇ ਐਜੂਕੇਸ਼ਨ ਦੇ ਸਿਸਟਮ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇੱਕ ਇੱਕ ਠਹਿਰਾ ਜਿਹੜਾ ਆ ਗਿਆ ਜੀ। ਜੇਕਰ ਗੱਲ ਕੀਤੀ ਜਾਵੇ ਇੰਟਰਨੈਸ਼ਨਲ ਜਿਹੜੇ ਸਟੂਡੈਂਟ ਨੇ, ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਪੜ੍ਹਾਈ ਕਰ ਰਹੇ ਨੇ, ਚਾਈਨਾ ਦੇ ਵਿੱਚ ਪਿੱਛੇ ਜਿਹੇ ਇੱਕ ਖਬਰ ਆਈ ਸੀ ਕਿ ਜਿਹੜੇ ਬੱਚੇ ਪੜ੍ਹ ਰਹੇ ਨੇ ਨਾ, ਚਾਈਨਾ ਨੇ ਉਹਨਾਂ ਦੇ ਕੋਲੋਂ ਕੀ ਕਹਿੰਦੇ ਆਨਲਾਈਨ ਪੜ੍ਹਾਈ ਸ਼ੁਰੂ ਕਰਵਾਤੀ ਆ। ਠੀਕ ਆ, ਆਨਲਾਈਨ ਪੜ੍ਹਾਈ ਜਿਹੜੀ ਆ ਪ੍ਰੈਕਟੀਕਲ ਨਹੀਂ ਕੀਤਾ ਜਾ ਸਕਦਾ, ਬਿਲਕੁਲ ਨਹੀਂ ਹੋ ਸਕਦਾ। ਔਰ ਜਿਹੜੀ ਡਾਕਟਰੀ ਦੀ ਪੜ੍ਹਾਈ ਕਰ ਰਹੇ ਨੇ ਉਹ ਬੱਚੇ ਆਨਲਾਈਨ ਕਿੱਦਾਂ ਕਰ ਸਕਦੇ ਨੇ, ਪ੍ਰੈਕਟੀਕਲ ਕਿੱਦਾਂ ਕਰ ਸਕਦੇ ਨੇ। ਜੇਕਰ ਅਜਿਹੇ ਬੱਚੇ ਵੀ ਪ੍ਰਮੋਟ ਕਰ ਦਿੱਤੇ ਜਾਂਦੇ ਨੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਾ ਤੇਰੇ ਕਿਤੇ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਕਰਨਾ ਪੈ ਜਾਵੇ, ਤੇਰੇ ਤਾਂ ਪਿੱਤੇ ਦੀ ਜਗ੍ਹਾ ਅਗਲੇ ਫੇਫੜਾ ਕੱਢ ਕੇ ਬਾਹਰ ਰੱਖ ਦਿੱਤਾ, ਤੇਰੀਆਂ ਤਾਂ ਅੱਖਾਂ ਗਈਆਂ ਨਾ ਬਾਹਰ। ਆਹੋ ਸਹੀ ਗੱਲ ਹੈ। ਮੈਂ ਤੇ ਖੁਦ ਬੜੀ ਹੈਰਾਨ ਆ ਜੋਗੀ ਜੀ ਵੀ ਇਹ ਸਾਰਾ ਸਿਸਟਮ ਦੇਖਿਆ ਜਾਵੇ ਨਾ, ਕਰੋਨਾ ਨੇ ਸਰਕਾਰ ਦੀਆਂ ਧੱਜੀਆਂ ਵੀ ਉਡਾਈਆਂ, ਸਿਸਟਮ ਦੀਆਂ ਧੱਜੀਆਂ ਉਡਾਈਆਂ ਨੇ। ਡਿਪਾਰਟਮੈਂਟਾਂ ਦੀਆਂ ਜਿਹੜੀਆਂ ਕਮੀਆਂ ਨੇ ਨਾ ਉਹ ਬਾਹਰ ਆਈਆਂ, ਭਾਵੇਂ ਉਹ ਹੈਲਥ ਡਿਪਾਰਟਮੈਂਟ ਹੋਵੇ ਤੇ ਭਾਵੇਂ ਹੋਵੇ ਐਜੂਕੇਸ਼ਨ ਡਿਪਾਰਟਮੈਂਟ। ਬਿਲਕੁਲ ਜੀ, ਹਰ ਪਾਸੇ, ਹਰ ਘੜੀ, ਹਰ ਲਮਹਾ, ਹਰ ਇੱਕ ਸੈਕਟਰ ਦੇ ਵਿੱਚ ਕਰੋਨਾ ਨੇ ਬਹੁਤ ਵੱਡੀ ਢਾਹ ਲਾਈ ਹੈ, ਔਰ ਇਸ ਢਾਹ ਦੇ ਨਾਲ ਜਿਹੜੀ ਆਰਥਿਕਤਾ ਆ ਉਹਨੂੰ ਵੀ ਬਹੁਤ ਵੱਡੀ ਸੱਟ ਵੱਜੀ ਹੈ। ਔਰ ਹੁਣ ਅਸੀਂ ਚਾਹੁੰਦੇ ਹਾਂ ਕਿ ਲੋਕ ਆਪਣੀ ਸਮਝਦਾਰੀ ਦੇ ਨਾਲ, ਕਿਉਂਕਿ ਸਰਕਾਰ ਨੇ ਹੁਣ ਲੋਕਾਂ ਦੇ ਉੱਪਰ ਛੱਡਿਆ ਹੋਇਆ ਜੀ, ਜੇਕਰ ਸਰਕਾਰ ਆਪਣੀ ਜ਼ਿੰਮੇਵਾਰੀ ਸਾਂਭਦੀ ਤਾਂ ਪਹਿਲਾਂ ਜਿੱਦਾਂ ਲਾਕਡਾਊਨ ਲਗਾ ਕੇ ਲੋਕਾਂ ਨੂੰ ਬਚਾ ਲਿਆ ਗਿਆ ਸੀਗਾ ਤੇ ਹੁਣ ਵੀ ਬਚਾਇਆ ਜਾ ਸਕਦਾ ਸੀ, ਪਰ ਹੁਣ ਉਹਨਾਂ ਨੇ ਕਹਿਤਾ ਕਿ ਖਾਓ ਖਸਮਾਂ ਨੂੰ ਜਾਓ ਢੱਠੇ ਖੂਹ ਦੇ ਵਿੱਚ, ਤੇ ਲੋਕ ਹੁਣ ਆਪਣੀ ਮਨਮਰਜ਼ੀ ਕਰਦੇ ਨੇ। ਇਸ ਕਰਕੇ ਨੁਕਸਾਨ ਜ਼ਿਆਦਾ ਹੋ ਰਿਹਾ, ਲੱਖਾਂ ਦੀ ਤਾਦਾਦ ਵਿੱਚ ਨਵੇਂ ਮਾਮਲੇ ਸਾਹਮਣੇ ਆ ਰਹੇ ਆ, ਔਰ ਨਿਤ ਨਵੀਆਂ ਮੌਤਾਂ ਹੋ ਰਹੀਆਂ। ਰੱਬ ਬਚਾਵੇ ਔਰ ਇਸ ਬਿਮਾਰੀ ਤੋਂ ਵੀ, ਔਰ ਇਸ ਨਕੰਮੀ ਸਰਕਾਰ ਕੋਲੋਂ ਵੀ। ਤੇ ਫਿਲਹਾਲ ਆਪਾਂ ਲਈਏ ਇਜਾਜ਼ਤ। ਦਿਓ ਇਜਾਜ਼ਤ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ, ਤੇ ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ USA।